ਬਿਜਲੀ 'ਤੇ ਚੱਲਣ ਵਾਲੇ ਪੱਖੇ ਦੀ ਇਜਾਦ ਅੱਜ ਤੋਂ 140 ਸਾਲ ਪਹਿਲੇ ਅਮਰੀਕਾ 'ਚ ਹੋਈ ਅਤੇ ਜਿਸ ਬੰਦੇ ਨੇ ਪੱਖਾ ਇਜਾਦ ਕੀਤਾ ਸੀ ਉਸ ਬੰਦੇ ਦਾ ਨਾਂ ਸੀ ਸਕਾਲਰ ਵੀਲਰ। ਸਕਾਲਰ ਵੀਲਰ ਨੇ 1882 ਦੇ ਵਿੱਚ ਪਹਿਲਾ ਬਿਜਲੀ 'ਤੇ ਚੱਲਣ ਵਾਲਾ ਪੱਖਾ ਇਜਾਦ ਕੀਤਾ। 1882 ਦੇ ਵਿੱਚ ਜਦੋਂ ਉਹਨੇ ਪੱਖਾ ਬਣਾਇਆ ਅਤੇ ਉਹ ਇੱਕ DC ਮੋਟਰ 'ਤੇ 2 ਬਲੇਡ ਲਾ ਕੇ ਉਹਨੇ ਉਹ ਮੋਟਰ ਨੂੰ ਚਲਾਇਆ ਅਤੇ ਉਹਨੇ ਹਵਾ ਜਨਰੇਟ ਕੀਤੀ ਅਤੇ ਇੱਕ ਆਮ ਸਾਦਾ ਜਿਹਾ ਪੱਖਾ ਤਿਆਰ ਹੋ ਗਿਆ। ਇਹਨੂੰ ਆਸਤਾ ਆਸਤਾ ਉਹ ਮੋਡੀਫਾਈ ਕਰਦਾ ਰਿਹਾ ਅਤੇ 4 ਸਾਲ ਬਾਅਦ ਯਾਨੀ ਕਿ 1886 ਦੇ ਵਿੱਚ ਉਹਨੇ ਇੱਕ ਮੁਕੰਮਲ ਪੱਖਾ ਬਣਾ ਕੇ ਮਾਰਕੀਟ 'ਚ ਪੇਸ਼ ਕਰਤਾ। ਯਾਨੀ ਕਿ ਅਮਰੀਕਾ ਦੇ ਵਿੱਚ 1886 ਤੋਂ ਇਹ ਕਮਰਸ਼ੀਅਲ ਯੂਜ਼ ਵਾਸਤੇ ਮਾਰਕੀਟ ਦੇ ਵਿੱਚ ਆ ਗਿਆ। ਬਾਅਦ 'ਚ ਇਹ 1904 ਦੇ ਵਿੱਚ ਸਕਾਲਰ ਨੂੰ ਜੌਨ ਸਕਾਟ ਅਵਾਰਡ ਦੇ ਨਾਲ ਨਵਾਜ਼ਿਆ ਗਿਆ। ਇਸ ਤਰ੍ਹਾਂ ਫਿਰ ਇੱਕ ਬਿਜਲੀ ਵਾਲੇ ਪੱਖੇ ਦੀ ਇਜਾਦ ਦਾ ਕੰਮ ਸ਼ੁਰੂ ਹੋਇਆ, ਜਿਹੜਾ ਕਿ ਅਸੀਂ ਹੁਣ ਅੱਜ ਕੱਲ੍ਹ ਗਰਮੀਆਂ 'ਚ ਇਸਤੇਮਾਲ ਕਰਨੇ ਹਾਂ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮੁ ਅਲੈਕੁਮ। ਮੈਂ ਤੁਹਾਡਾ ਵੀਰ ਜ਼ਹੀਰ ਜੱਟ ਅਤੇ ਅੱਜ ਮੈਂ ਹਾਂ ਗੁਜਰਾਤ ਅਲ ਨੂਰ ਫੈਨ ਇੰਡਸਟਰੀ 'ਚ ਅਤੇ ਅੱਜ ਇੱਥੇ ਜਾ ਕੇ ਵੇਖਦੇ ਹਾਂ ਕਿ ਇੱਥੇ ਇਲੈਕਟ੍ਰਿਕ ਯਾਨੀ ਕਿ ਬਿਜਲੀ ਚੱਲਣ ਵਾਲੇ ਪੱਖੇ ਕਿਸ ਤਰ੍ਹਾਂ ਬਣਦੇ ਨੇ ਅਤੇ ਆਜੋ ਜਾ ਕੇ ਵੇਖਦੇ ਹਾਂ ਕਿ ਪੱਖੇ ਕਿਸ ਤਰ੍ਹਾਂ ਬਣਦੇ ਨੇ। अस्सलामुअलैकुम जी भाई की हाल है? तबीयत ठीक है? माशाल्लाह खैरोफियत नाल सफ़र गुजरिया तुहाडा? बैठो। ਹਾਂਜੀ, ਅੱਜ ਮੇਰੇ ਨਾਲ ਨੇ ਜੀ ਅਲੀ ਸਾਹਿਬ ਜਿਹੜੇ ਕਿ ਅਲ ਨੂਰ ਫੈਨ ਦੇ ਮਾਲਕ ਨੇ ਅਤੇ ਇਹਨਾਂ ਤੋਂ ਪੁੱਛਦੇ ਹਾਂ ਕਿ ਤੁਸੀਂ ਇਹ ਕਦੋਂ ਤੋਂ ਕੰਮ ਸ਼ੁਰੂ ਕੀਤਾ ਪੱਖਾ ਅਤੇ ਇਹ ਸਾਨੂੰ ਦੱਸਦੇ ਨੇ। ਜੀ ਅਲੀ ਭਾਈ, ਕਦੋਂ ਪੱਖੇ ਦਾ ਕੰਮ ਸ਼ੁਰੂ ਕੀਤਾ? ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਮੈਂ ਤੇ ਜੀ ਜਦੋਂ ਹੋਸ਼ ਸੰਭਾਲੀ ਹੈ ਤੇ ਅਸੀਂ ਪੱਖੇ ਹੀ ਦੇ ਵਿੱਚ ਖੇਡਨੇ ਪਏ ਹਾਂ। ਸਾਰਾ ਖਾਨਦਾਨ ਹੀ ਪਹਿਲੇ ਦਾਦਾ ਬੂ ਨਾਨਾ ਬੂ ਮੇਰੇ ਪ੍ਰਿੰਸ ਫੈਨ ਵਾਲੇ ਅਲ ਰਿਆਜ਼ ਫੈਨ ਵਾਲੇ ਸਾਰੀ ਸਾਡੀ ਫੈਮਿਲੀ ਪੱਖਿਆਂ ਦੇ ਵਿੱਚ ਹੀ ਰਹੀ ਹੈ। ਅਤੇ 2003 ਦੇ ਵਿੱਚ ਮੈਂ UK ਗਿਆ, ਫਿਰ ਵਾਪਸ ਆਇਆ 2007-08 ਦੇ ਵਿੱਚ ਅਤੇ ਮੈਂ ਉਦੋਂ ਇਹ ਜੁਆਇਨ ਕੀਤੀ ਆਪਣੀ ਇੰਡਸਟਰੀ ਵਾਲਦ ਸਾਹਿਬ ਦੇ ਨਾਲ ਅਤੇ ਉਦੋਂ ਦਾ ਹੀ ਮਾਸ਼ਾਅੱਲਾ ਸਿੱਖ ਰਹੇ ਹਾਂ ਔਰ ਦੇਖ ਰਹੇ ਹਾਂ ਔਰ ਇਹਦੇ ਵਿੱਚ ਬੜੀ ਤਬਦੀਲੀਆਂ ਆ ਰਹੀਆਂ ਨੇ। ਅਤੇ ਇਹ ਤਕਰੀਬਨ ਮਤਲਬ 47 ਪਾਕਿਸਤਾਨ ਜਦੋਂ ਬਣਿਆ ਸੀ ਨਾ, ਉਸ ਤੋਂ ਬਾਅਦ ਕਹਿੰਦੇ ਨੇ ਕਿ 70-80s ਦੇ ਵਿੱਚ ਜਾ ਕੇ ਨਾ 70s ਦੇ ਵਿੱਚ ਇੰਡਸਟਰੀ ਬਣੀ ਸੀ ਇਹ ਨਾਲ ਪੱਖਿਆਂ ਦੀ। ਸਹੀ ਜੀ, ਯਾਨੀ ਕਿ ਇਹ ਤੁਹਾਡਾ ਨਸਲ ਦਰ ਨਸਲ ਹਾਂਜੀ ਸਾਡਾ ਜਿਹੜਾ ਨਾ ਕਾਰੋਬਾਰ ਚੱਲਦਾ ਆ ਰਿਹਾ। ਯਾਨੀ ਕਿ ਪਾਕਿਸਤਾਨ ਜਦੋਂ ਦਾ ਇੱਥੇ ਗੁਜਰਾਤ 'ਚ ਪੱਖੇ ਦਾ ਕੰਮ ਸ਼ੁਰੂ ਹੋਇਆ ਉਦੋਂ ਦਾ ਹੀ ਤੁਸੀਂ ਇਹ ਕੰਮ ਕਰ ਰਹੇ ਜੀ? ਜੀ ਬਿਲਕੁਲ। ਜਲਾਲਪੁਰ ਹੁੰਦਾ ਸੀ ਛੋਟਾ ਜਿਹਾ ਗਾਉਂ ਗੁਜਰਾਤ ਦੇ ਨਾਲ, ਉੱਥੋਂ ਫਿਰ ਆਏ ਸਨ ਮੇਰੇ ਨਾਨਾ ਬੂ ਦਾਦਾ ਬੂ, ਮੁਖਤਲਿਫ ਫੈਕਟਰੀਆਂ ਤੋਂ ਆਉਂਦੇ ਆ, ਫੋਰਮੈਨ ਦੀ ਜ਼ਿੰਮੇਦਾਰੀਆਂ ਨਿਭਾਉਂਦੇ ਆ, ਫਿਰ ਉਹ ਆਪੇ ਆ ਕੇ ਉਹਨਾਂ ਨੇ ਸਟਾਰਟ ਇੱਥੇ ਕੀਤਾ ਸੀ ਨਾਲ ਛੋਟੇ ਜਿਹੇ ਸੈਟਅਪ ਤੋਂ। ਯਾਨੀ ਕਿ ਤੁਹਾਡੀ ਮੇਰੇ ਖਿਆਲ ਤੀਸਰੀ ਚੌਥੀ ਨਸਲ ਹੋ ਗਈ ਹੈ? ਚੌਥੀ ਨਸਲ ਅਸੀਂ ਅਲਹਮਦੁਲਿਲਾ ਪੱਖੇ ਦੇ ਵਿੱਚ ਆ ਗਏ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਇਹ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਹੈ ਅਲ ਨੂਰ ਹੀ ਅਲ ਰਿਆਜ਼ ਉਦੋਂ ਤੋਂ ਹੀ ਆ, ਉਦੋਂ ਪਹਿਲੇ ਹੋਰ ਨਾਂ ਸੀ ਜਾਂ? ਜੀ ਨਹੀਂ, ਸਟਾਰਟ ਹੀ ਅਲ ਰਿਆਜ਼ ਤੋਂ ਸ਼ੁਰੂ ਕੀਤਾ ਅਸੀਂ। ਮੇਨ ਸਾਡੀ ਇੰਡਸਟਰੀ ਅਲ ਰਿਆਜ਼ ਹੈ, ਉਸ ਤੋਂ ਬਾਅਦ ਫਿਰ ਅਲ ਨੂਰ ਉਹਦੀ ਸਿਸਟਰ ਕੰਸਰਨ ਕੰਪਨੀ ਹੈ। ਤੇ ਇਹ ਅਲ ਨੂਰ ਜਿਹੜੀ ਅਸੀਂ 2003 ਦੇ ਵਿੱਚ ਇਹਨੂੰ ਜਿਹੜਾ ਨਾ ਸਟਾਰਟ ਕੀਤਾ, 2004 ਦੇ ਵਿੱਚ। ਅਲ ਰਿਆਜ਼ ਜਿਹੜੀ ਉਹ 70-60s ਤੋਂ ਚਲੀ ਆ ਰਹੀ ਉਹ ਇੰਡਸਟਰੀ ਜਿਹੜੀ ਆਪਣੀ। ਹਾਂਜੀ ਮਾਸ਼ਾਅੱਲਾ। ਯਾਨੀ ਕਿ ਅਲਹਮਦੁਲਿਲਾ 75 ਸਾਲ ਤੋਂ ਤਕਰੀਬਨ 75 ਸਾਲ ਤੋਂ ਤੁਸੀਂ ਇਹ ਸਰਵ ਕਰ ਰਹੇ ਜੀ ਇਨਸ਼ਾਅੱਲਾ। ਅੱਛਾ, ਫਿਲਹਾਲ ਆਪਣਾ ਪੱਖਾ ਜਿਹੜਾ ਉਹ ਪਾਕਿਸਤਾਨ 'ਚ ਜਾਂ ਪਾਕਿਸਤਾਨ ਤੋਂ ਬਾਹਰ ਵੀ ਤੁਸੀਂ ਇੰਪੋਰਟ ਵੀ ਕਰ ਰਹੇ ਜੀ? ਨਹੀਂ, ਅਸੀਂ ਇਹਨੂੰ ਐਕਸਪੋਰਟ ਨਹੀਂ ਕਰ ਰਹੇ, ਇਹ ਸਿਰਫ ਪਾਕਿਸਤਾਨ ਦੀ ਮਾਰਕੀਟ ਵਿੱਚ ਚੱਲ ਰਿਹਾ। ਔਰ ਵੈਸੇ ਦੋਸਤ ਨੇ ਜਰਮਨੀ ਦੇ ਵਿੱਚ ਨੇ, ਸਾਊਦੀ ਅਰਬ ਦੇ ਵਿੱਚ ਨੇ, ਉਹ ਜਿਹੜਾ ਨਾ ਆਫ ਦਾ ਰਿਕਾਰਡ ਲੈ ਜਾਂਦੇ ਨੇ ਪੱਖਾ ਆਪਣੇ ਕੋਲ ਜਾਣ ਵਾਸਤੇ, ਕਿਉਂਕਿ ਉਹ ਕਹਿੰਦੇ ਜੋ ਸਾਨੂੰ ਚਾਈਨਾ ਤੋਂ ਪੱਖਾ ਮਿਲਦਾ ਉਹ ਬਹੁਤ ਜਿਹੜਾ ਨਾ ਡਿਸਪੋਜ਼ੇਬਲ ਟਾਈਪ ਦਾ ਹੁੰਦਾ, ਉਹ ਲੈ ਜਾਂਦੇ, ਲੇਕਿਨ ਬਾਕਾਇਦਾ ਅਸੀਂ ਇਹਨੂੰ ਐਕਸਪੋਰਟ ਨਹੀਂ ਕਰਦੇ ਪਏ ਇਹਨੂੰ। ਹਾਂਜੀ, ਤੇ ਆਓ ਸਾਨੂੰ ਹੁਣ ਤੁਸੀਂ ਫੈਕਟਰੀ ਦਿਖਾਓ। ਬਿਸਮਿਲ੍ਲਾ, ਇਨਸ਼ਾਅੱਲਾ ਮੈਂ ਤੁਹਾਨੂੰ ਵਿਜ਼ਿਟ ਕਰਾਉਣਾ, ਕਿਉਂਕਿ ਅੱਜ ਕੱਲ੍ਹ ਜ਼ਰਾ ਸੀਜ਼ਨ ਨਾਰਮਲ ਜਿਹਾ ਅਤੇ ਇੰਨੇ ਜ਼ਿਆਦਾ ਵਰਕਰਸ ਨਹੀਂ ਆਉਂਦੇ ਪਏ ਅਸੀਂ, ਕਿਉਂਕਿ ਸਾਲਾਨਾ ਇੱਕ ਕਲੋਜ਼ਿੰਗ ਦਾ ਸਾਡਾ ਪ੍ਰੋਸੈਸ ਹੁੰਦਾ ਜਿਹੜਾ ਅਸੀਂ 1 ਮਹੀਨੇ ਕਲੋਜ਼ ਕਰਨੇ ਆ ਕੰਮ ਨੂੰ। ਆਪਣੇ ਮਸ਼ੀਨਰੀ ਉਹਦੀ ਮੁਰੰਮਤ ਹੁੰਦੀ ਹੈ, ਮੇਨਟੇਨੈਂਸ ਹੁੰਦੀ ਹੈ, ਅਤੇ ਉਹ ਚੱਲ ਰਹੀ ਹੈ। ਅਤੇ ਬਹਰਹਾਲ ਜੋ ਹੈ ਮੈਂ ਤੁਹਾਨੂੰ ਵਿਜ਼ਿਟ ਕਰਵਾ ਦੇਣਾ ਚੱਲ ਕੇ। ਮੈਂ ਆਪਦੇ ਸੁਣਨ ਨੂੰ ਦੱਸਦਾ ਜਾਵਾਂ ਕਿ ਇਹ ਹੁਣ ਨਾ ਨਵੰਬਰ, ਅੱਜ ਹੈਗੀ ਹੈ 27 ਨਵੰਬਰ, ਅਤੇ ਨਵੰਬਰ ਦਸੰਬਰ ਇਹ ਪੱਖੇ ਦਾ ਸੀਜ਼ਨ ਨਹੀਂ ਹੁੰਦਾ, ਅਤੇ ਇਸ ਕਰਕੇ ਉਹ ਕਹਿ ਰਹੇ ਨੇ ਕਿ ਜਿਹੜਾ ਨਾ ਉਸ ਜਿਹੜਾ ਮੁਰੰਮਤ ਫੈਕਟਰੀ ਦਾ ਜੋ ਵੀ ਹੁੰਦਾ ਹੈ, ਕਿਉਂਕਿ ਪੱਖਾ ਸ਼ੁਰੂ ਹੋਏਗਾ ਮਾਰਚ ਅਪ੍ਰੈਲ ਤੋਂ।
ਜੀ ਸੇਲ ਉਹਦੀ ਮਾਰਚ ਤੋਂ ਫੁੱਲ ਸ਼ੁਰੂ ਹੋ ਜਾਂਦੀ ਹੈ, ਫਰਵਰੀ ਤੋਂ ਸਾਡੀ ਪ੍ਰੋਡਕਸ਼ਨ ਚੱਲਦੀ ਹੈ ਨਵੰਬਰ ਦਸੰਬਰ ਦੇ ਵਿੱਚ, ਲੇਕਿਨ ਸਾਲ ਦੇ ਵਿੱਚ 1 ਮਹੀਨਾ ਅਸੀਂ ਬੰਦ ਕਰਨੇ ਆ। ਸਹੀ ਉਹ ਕਦੀ ਨਵੰਬਰ ਵਿੱਚ ਬੰਦ ਕਰਨੇ ਆ, ਕਦੀ ਅਕਤੂਬਰ ਵਿੱਚ ਕਰਨੇ ਆ, ਕਦੀ ਅਗਸਤ ਵਿੱਚ ਕਰਨੇ ਆ। ਉਹ ਕੰਮ ਦੀ ਮੁਨਾਸਬਤ ਦੇ ਨਾਲ ਉਹਨੂੰ ਬੰਦ ਕਰੀਦਾ। ਯਾਨੀ ਕਿ ਸਾਲ 'ਚ 1 ਮਹੀਨਾ ਛੁੱਟੀਆਂ ਇੱਕ ਦੋ ਛੁੱਟੀਆਂ ਹੁੰਦੀਆਂ ਨੇ ਸਾਲ ਦੇ ਵਿੱਚ। ਯਾਨੀ ਕਿ ਇਹ ਹੁਣ ਛੁੱਟੀਆਂ ਦਾ ਟਾਈਮ ਚੱਲ ਜੀ ਰਿਹਾ ਬਸ ਹੁਣ ਫਸਟ ਨੂੰ ਇਨਸ਼ਾਅੱਲਾ ਅਸੀਂ ਦੁਬਾਰਾ ਇਹਨੂੰ ਪ੍ਰੋਡਕਸ਼ਨ ਵਿੱਚ ਲਿਆਵਾਂਗੇ ਨਾਲ ਇਨਸ਼ਾਅੱਲਾ ਤਾਲਾ 1 ਦਸੰਬਰ ਨੂੰ। ਚਲੋ ਆਜ ਵਿਜ਼ਿਟ ਕਰੀਏ। ਬਿਸਮਿਲ੍ਲਾ ਜੀ, ਬਿਸਮਿਲ੍ਲਾ ਬਸ ਬੰਦ ਕਰ ਦੇ ਥੋੜੀ ਦੇਰ। ਮਸ਼ੀਨਰੀ ਹੈ ਤੁਹਾਨੂੰ ਪਤਾ, ਆਵਾਜ਼ ਫੈਕਟਰੀ 'ਚ ਹੁੰਦੀ ਹੈ ਚੱਲਣ ਦੀ ਨਾਲ। ਇਹਦੇ 'ਚ ਨਾ ਮੁਖਤਲਿਫ ਸ਼ੋਬੇ ਹੁੰਦੇ ਨੇ ਪੱਖਾ ਬਣਨ ਦੇ ਵਿੱਚ। ਸਭ ਤੋਂ ਪਹਿਲੇ ਸਾਡਾ ਰॉ ਮਟੀਰੀਅਲ ਆਉਂਦਾ ਹੈ। ਰॉ ਮਟੀਰੀਅਲ ਜਿਹੜਾ ਨਾ ਉਹਨੂੰ ਫਿਰ ਅਸੀਂ ਮਸ਼ੀਨਿੰਗ ਕਰੀਦੀ ਹੈ। ਮਤਲਬ ਤੁਸੀਂ ਇਹ ਦੇਖ ਰਹੇ ਹੋ, ਇਹ ਢਲਾਈ ਪਈ ਹੈ, ਇਹਨੂੰ ਇਹ ਢਲਾਈ ਹੁੰਦੀ ਹੈ, ਇਹਨੂੰ ਅਸੀਂ ਢਲਾਈ ਕਹਿੰਦੇ ਆ ਆਪਣੀ ਜ਼ੁਬਾਨ ਦੇ ਵਿੱਚ। ਤੁਸੀਂ ਇਹਨੂੰ ਕਾਸਟਿੰਗ ਵੀ ਕਹਿ ਸਕਦੇ ਹੋ ਇੰਗਲਿਸ਼ ਦੇ ਵਿੱਚ। ਇਹ ਮੋਲਡਿੰਗ ਹੁੰਦੀ ਹੈ ਇਹਦੀ ਡਾਈ ਦੀ, ਇਹਨੂੰ ਫਿਰ ਮਸ਼ੀਨ ਵਰਕ ਹੁੰਦਾ। ਇਹ ਆ ਜਾਂਦਾ ਸਾਡੇ ਕੋਲ। ਉਸ ਤੋਂ ਬਾਅਦ ਅਸੀਂ ਇਹ ਸਟੋਰ ਇੱਕ ਅਸੀਂ ਬਣਾਇਆ ਹੈ। ਸਾਹਮਣੇ ਸਾਡੇ ਕੋਲ ਇੱਕ ਸਟੋਰ ਕੀਪਰ ਬੈਠਦਾ ਹੈ। ਇਧਰ ਉਹਨੂੰ ਸਾਹਮਣੇ ਸਟੋਰ ਕੀਪਰ ਹੈ, ਉਹਦਾ ਟੇਬਲ ਲੱਗੇ ਹੈ। ਇਹ ਸਾਰਾ ਸਟੋਰ ਉਹ ਮੈਨੇਜ ਕਰਦਾ ਹੈ ਨਾਲ। ਇਸ ਤੋਂ ਬਾਅਦ ਸਟੋਰ ਦੇ ਵਿੱਚ ਸਾਡਾ ਆ ਜਾਂਦਾ ਹੈ ਅੱਗੇ ਪ੍ਰੋਡਕਸ਼ਨ ਸੈਕਸ਼ਨ ਆ ਜਾਂਦਾ। ਇਹ ਯਾਨੀ ਕਿ ਸਾਡਾ ਇਹ ਫਿਟਿੰਗ ਰੂਮ ਹੈ, ਸਾਡੀ ਅਸੈਂਬਲੀ ਰੂਮ ਹੈ। ਇਹਦੇ ਵਿੱਚ ਸੀਲਿੰਗ, ਪੈਡਸਟਲ, ਸੋਲਰ ਸਾਰੇ ਜਿਹੜੇ ਮਾਮਲਾਤ ਨੇ ਉਹ ਪ੍ਰੋਡਕਸ਼ਨ ਉਹ ਫਿਟਿੰਗ ਹੁੰਦੀ ਹੈ, ਅਸੈਂਬਲਿੰਗ ਹੁੰਦੀ ਹੈ। ਉਸ ਤੋਂ ਬਾਅਦ ਇਹ ਵਾਈਂਡਿੰਗ ਦਾ ਸੈਕਸ਼ਨ ਆਉਂਦਾ ਸਾਡਾ। ਇਹ ਆਰਮੇਚਰ ਵਾਈਂਡ ਹੋਇਆ ਹੈ। ਇਹ ਆਰਮੇਚਰ ਵਾਈਂਡ ਹੋਇਆ ਔਰ ਪਿਓਰ ਕਾਪਰ ਵਿੱਚ ਹੋਇਆ ਹੈ। ਔਰ ਅਲਹਮਦੁਲਿਲਾ ਸਾਡੀ ਜਿਹੜੀ ਇੰਡਸਟਰੀ ਹੈ ਅਲ ਰਿਆਜ਼ ਅਲ ਨੂਰ ਫੈਨ, ਇਹਨੂੰ ਇੱਕ ਖਾਸ ਪ੍ਰੋਸੈਸ ਹੁੰਦਾ ਹੈ, ਵਾਰਨਿਸ਼ ਸਿਸਟਮ ਇਹਨੂੰ ਕਹਿੰਦੇ ਨੇ। ਥੋੜੇ ਜਿਹਾ ਕਾਸਟ ਇਹਦੇ ਤੇ ਪੱਖੇ ਦੇ ਵੱਧ ਜਾਂਦੀ ਹੈ, ਲੇਕਿਨ ਲਾਈਫ ਲਾਸਟਿੰਗ ਜਿਹੜਾ ਨਾ ਲਾਈਫ ਲੌਂਗ ਹੁੰਦਾ ਹੈ ਪ੍ਰੋਸੈਸ ਜਿਹੜਾ ਹੁੰਦਾ। ਆਪਣੇ ਸਾਰੇ ਪੱਖੇ ਕਾਪਰ ਦੇ ਹੀ ਹੁੰਦੇ ਨੇ, ਕਾਪਰ ਦੇ ਹੁੰਦੇ ਨੇ। ਵਾਰਨਿਸ਼ ਇਹਨੂੰ ਕਰੀਦੀ ਹੈ। ਸਹੀ ਵਾਰਨਿਸ਼ ਜੀ, ਵਾਰਨਿਸ਼ ਨਾਲ ਅੱਜ ਕੱਲ ਉਹ ਚਾਈਨਾ ਕਾਪਰ ਵੀ ਕੁਝ ਕਹਿ ਆ ਰਹੇ ਨੇ ਜੀ। ਉਹ ਡਿਮਾਂਡ ਤੇ ਅਗਰ ਕਿਸੇ ਦੀ ਆਂਦੀ, ਕਿਉਂਕਿ ਐਕਸਪੋਰਟ ਵਾਸਤੇ ਨਾ ਸਾਨੂੰ ਬੜਾ ਟਫ ਟਾਈਮ ਮਿਲਦਾ ਹੈ। ਅਗਰ ਅਸੀਂ ਐਕਸਪੋਰਟ ਕਰਨਾ ਚਾਹੁੰਦੇ ਆ ਜਾਂ ਆਮ ਮਾਰਕੀਟ ਵਿੱਚ ਜਾਂਦੇ ਆ, ਸਾਨੂੰ ਲੋਕ ਆਰਡਰ ਕਰਦੇ ਨੇ, ਉਹ ਫਿਰ ਅਸੀਂ ਸਪੈਸ਼ਲ ਆਰਡਰ ਦੇ ਨਾਲ ਬਣਾਉਂਦੇ ਆ। ਅਸੀਂ ਇੱਕ ਹੋਰ ਆਪਣਾ ਬ੍ਰਾਂਡ ਬਣਾਇਆ ਜਿਹਨੂੰ ਅਸੀਂ ਏਸ਼ੀਅਨ ਫੈਨ ਦੇ ਨਾਂ ਤੋਂ ਇੰਟਰੋਡਿਊਸ ਕਰਾਉਂਦੇ ਆ। ਅਸੀਂ ਆਪਣਾ ਜਿਹੜਾ ਕਾਪਰ, ਜਿਹਨੂੰ ਅਸੀਂ ਕਾਪਰ ਕਲੈਡਿਡ ਐਲੂਮੀਨੀਅਮ ਕਹਿੰਦੇ CCE, ਉਹ ਅਸੀਂ ਉਹਦੇ ਵਿੱਚ ਕਰਨੇ ਆ, ਏਸ਼ੀਅਨ ਫੈਨ ਦੇ ਵਿੱਚ ਕਰਨੇ ਆ। ਅਲ ਨੂਰ ਦੇ ਨਾਲ ਉਹਨੂੰ ਅਸੀਂ ਮੁੰਸਲਿਕ ਨਹੀਂ ਕਰਦੇ। ਇਹ ਪਿਓਰ ਕਾਪਰ ਹੁੰਦਾ। ਉਸ ਤੋਂ ਬਾਅਦ ਇਹ ਵਾਈਂਡਿੰਗ ਸੈਕਸ਼ਨ ਹੈ। ਇਹਦੇ ਵਿੱਚ ਮੈਨੂਅਲ ਵਾਈਂਡਿੰਗ ਵੀ ਹੁੰਦੀ ਹੈ ਔਰ ਆਟੋਮੈਟਿਕ ਮਸ਼ੀਨ ਵੀ ਹੁੰਦੀ ਹੈ ਅੱਗੇ ਲੱਗੀ ਨਾਲ। ਇਹ ਕੁਆਇਲਰ ਮਸ਼ੀਨ ਹੈ ਔਰ ਆਟੋਮੈਟਿਕ ਵਾਈਂਡਿੰਗ ਮਸ਼ੀਨਾਂ ਹੁੰਦੀਆਂ ਨੇ। ਇਸ ਤੋਂ ਬਾਅਦ ਜੀ ਇਹ ਅੱਗੋਂ ਪ੍ਰੋਸੈਸ ਚੱਲਦਾ ਜਾਂਦਾ ਹੈ। ਇਹਨੂੰ ਅਸੀਂ ਕਹਿੰਦੇ ਆ ਆਰਮੇਚਰ, ਸੀਲਿੰਗ ਦਾ ਆਰਮੇਚਰ ਹੈ। ਇਹਦੇ ਤੇ ਵਾਈਂਡਿੰਗ ਹੁੰਦੀ ਹੈ ਇਨਸੂਲੇਸ਼ਨ ਕਰਕੇ ਨਾਲ, ਔਰ ਫਿਰ ਇਹਨੂੰ ਵਾਰਨਿਸ਼ ਕਰੀਦਾ। ਇਹ ਮਸ਼ੀਨ ਅਲਹਮਦੁਲਿਲਾ ਮੇਰਾ ਛੋਟਾ ਭਾਈ ਹੈ ਜੀ, ਇੰਜੀਨੀਅਰ ਹੈ, ਉਹਨੇ ਡਿਪਲੋਮਾ ਕੀਤਾ, ਉਮੈਰ ਸੁਲੇਮਾਨ। ਇਹ ਉਹਨੇ ਇਹ ਮਸ਼ੀਨ ਬਣਾਈ ਹੈ ਔਰ ਸਮਝੋ ਕਿ ਇਜਾਦ ਕੀਤੀ ਹੈ। ਔਰ ਅਸੀਂ ਅਲਹਮਦੁਲਿਲਾ ਗੁਜਰਾਤ ਦੇ ਵਿੱਚ ਕਾਫੀ ਨਾਮਵਰ ਫੈਕਟਰੀਆਂ ਨੂੰ ਇਹ ਬਣਾ ਕੇ ਦਿੱਤੀਆਂ ਨੇ ਮਸ਼ੀਨਰੀ। ਇਹ ਆਟੋਮੈਟਿਕ ਹੈ ਪ੍ਰੋਸੈਸ। ਇਹਨੂੰ ਬੱਚਾ ਚਲਾ ਕੇ ਦਿਖਾਓ ਇਹਨੂੰ ਥੋੜਾ ਜਿਹਾ। ਇਹ ਸਾਨੂੰ ਚਲਾ ਕੇ ਇਹ ਆਟੋਮੈਟਿਕ ਸਾਰਾ ਪ੍ਰੋਸੈਸ ਹੈ। ਇਹਨੂੰ ਤੁਹਾਨੂੰ ਕੋਈ ਮੈਨੂਅਲ ਸਿਸਟਮ ਨਹੀਂ ਹੁੰਦਾ। ਉਸ ਤੋਂ ਬਾਅਦ ਇਹ ਸਾਡਾ ਮਸ਼ੀਨਿੰਗ ਸ਼ਾਪ ਹੈ ਜੀ। ਇਹਦੇ ਵਿੱਚ ਲੇਥ ਮਸ਼ੀਨ ਹੁੰਦੀ ਹੈ। ਇਹਨੂੰ ਅਸੀਂ ਲੇਥ ਮਸ਼ੀਨ ਕਹਿੰਦੇ ਆ। ਇਹ ਵਾਈਂਡਿੰਗ ਇਹਨੂੰ ਮੁਰੰਮਤ ਵੀ ਹੁੰਦੀ ਹੈ। ਸਾਡੇ ਨਾਲ ਛੋਟੇ ਛੋਟੇ ਵਰਕਸ਼ਾਪ ਵਿੱਚ ਮੁਰੰਮਤ ਨਿਕਲਦੀ ਰਹਿੰਦੀ ਹੈ। ਕਦੀ ਡਾਈ ਖਰਾਬ ਹੋ ਗਈ, ਕਦੀ ਕੁਝ ਹੋ ਗਈ, ਉਹ ਅਸੀਂ ਸਾਰਾ ਇਹਦੇ ਤੇ ਕਰਨੇ ਆ। ਇਹਦੇ ਤੇ ਮਸ਼ੀਨਿੰਗ ਹੁੰਦੀ ਹੈ, ਫਿਰ ਟੈਪਿੰਗ ਹੁੰਦੀ ਹੈ ਮੁਕੰਮਲ, ਜਿਹਨੂੰ ਅਸੀਂ ਛੇਕ ਮੂਸ ਕਹਿੰਦੇ ਆ, ਛਕਾਈ ਮੂਸ ਆਪਣੀ ਜ਼ੁਬਾਨ ਦੇ ਵਿੱਚ। ਤੇ ਉਹ ਕਰਕੇ ਸਾਰਾ ਪ੍ਰੋਸੈਸ ਹੁੰਦਾ ਹੈ ਤੇ ਫਿਰ ਗੁਜ਼ਰ ਕੇ ਪੱਖਾ ਕੱਚਾ ਸਾਡੇ ਕੋਲ ਤਿਆਰ ਹੋ ਜਾਂਦਾ ਹੈ। ਅਲ ਨੂਰ ਫੈਨ ਵਾਲਾ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਪੱਖਿਆਂ ਦੀ ਜਿਹੜੀ ਵੈਂਡਿੰਗ ਹੈ ਉਹ 99 ਪਿਓਰ ਕਾਪਰ ਵੈਂਡਿੰਗ ਹੁੰਦੀ ਹੈ, ਜਿਹੜਾ ਕਿ ਬਿਜਲੀ ਦਾ ਇਸਤੇਮਾਲ, ਬਿਜਲੀ ਦਾ ਖਰਚ ਘੱਟ ਕਰਦੇ ਨੇ ਅਤੇ ਹਵਾ ਦਾ ਜਿਹੜਾ ਫਲੋ ਹੈ ਉਹ ਜ਼ਿਆਦਾ ਹੁੰਦਾ ਹੈ, ਜਿਨ੍ਹਾਂ ਨੂੰ ਅੱਜ ਕੱਲ੍ਹ ਐਨਰਜੀ ਸੇਵਰ ਪੱਖੇ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਸਾਨੂੰ ਹੁਣ ਪੇਂਟ ਸੈਕਸ਼ਨ ਆ ਗਿਆ। ਉਧਰ ਤੁਸੀਂ ਅਗਰ ਪਿੱਛੇ ਦੇਖੋਗੇ ਤੇ ਇਹ ਸਟੋਵ, ਇੱਕ ਪੇਂਟਿੰਗ ਸਟੋਵ ਹੈ, ਭੱਠੀਆਂ ਨੂੰ ਕਹਿੰਦੇ ਨੇ। ਇਹਦੇ 'ਚ ਪੱਖਾ ਜਿਹੜਾ ਨਾ ਉਹਦਾ ਪੇਂਟ ਪੱਕਦਾ ਉਹਦਾ। ਇਧਰ ਪੈਡਸਟਲ ਸੈਕਸ਼ਨ ਹੈ।
ਇਸ ਪਾਸੇ ਇਹ ਪੈਡਸਟਲ ਰੰਗ ਹੋ ਕੇ ਇਹ ਸਟਾਕ ਹੁੰਦਾ ਇਹਦੇ ਵਿੱਚ। ਸਰਦੀਆਂ ਦੇ ਵਿੱਚ ਅਮੂਮਨ ਜਿਹੜਾ ਨਾ ਇਹਨੂੰ ਹੀਟਿੰਗ ਦੀ ਲੋੜ ਪੈਂਦੀ ਹੈ, ਸਹੀ ਉਹ ਆਮ ਇੱਕ ਹੀਟਰ ਅਸੀਂ ਲਾ ਛੜੀਦਾ ਇਹਨੂੰ ਪੈਡਸਟਲ ਨੂੰ। ਸਹੀ ਹੋ ਗਿਆ। ਉਸ ਤੋਂ ਬਾਅਦ ਇਹ ਸਾਡਾ ਪੈਕਿੰਗ ਸੈਕਸ਼ਨ ਆ ਜਾਂਦਾ ਇੱਧਰ, ਟੈਸਟਿੰਗ ਐਂਡ ਪੈਕਿੰਗ। ਇਹ ਜੀ ਪੈਕਿੰਗ ਸੈਕਸ਼ਨ ਆ। ਇਹਨੂੰ ਪੱਖੇ ਨੂੰ ਟੈਸਟ ਕਰੀਦਾ। ਸਹੀ ਸੀਲਿੰਗ ਵੀ ਪੈਡਸਟਲ ਵੀ ਦੋਵੇਂ। ਇਹ ਮੀਟਰਸ ਲੱਗੇ ਨੇ ਇੱਥੇ, ਠੀਕ ਹੈ। ਯਾਨੀ ਕਿ ਉਹਦੇ ਤੇ ਉਹਦੇ ਵਾਟੇਜ ਚੈੱਕ ਹੁੰਦੇ ਨੇ, ਉਹਦਾ ਸ਼ਾਰਟ ਦਾ ਪ੍ਰੋਸੈਸ ਸਾਰਾ ਮੁਕੰਮਲ, ਆਰਪੀਐਮ ਚੈੱਕ ਹੁੰਦੇ ਨੇ, ਸਹੀ ਪਾਵਰ ਫੈਕਟਰ ਵਗੈਰਾ ਚੈੱਕ ਹੁੰਦਾ। ਚੈੱਕ ਹੋ ਕੇ ਫਿਰ ਪੈਕ ਹੁੰਦਾ, ਪੈਕ ਹੋ ਕੇ ਫਿਰ ਅਸੀਂ ਇੱਧਰੋਂ ਡਿਲੀਵਰ ਕਰ ਦਿੰਦੇ ਹਾਂ ਜਿਹਨੂੰ ਜਾਣਾ ਹੁੰਦਾ ਮਾਲ। ਸਹੀ ਇਹ ਮਾਲ ਡਿਲੀਵਰੀ ਵਾਸਤੇ ਇਹ ਹੁਣ ਡਿਲੀਵਰੀ ਵਾਸਤੇ ਮਾਲ ਸਾਡਾ ਪਿਆ ਬਿਲਕੁਲ ਤਿਆਰ ਹੈ ਨਾਲ। ਇੱਕ ਇਹ ਹੁਣ ਸਾਡਾ ਡਿਲੀਵਰ ਹੋ ਜਾਣਾ ਇੱਥੋਂ ਮਾਲ। ਸਹੀ ਇਹ ਸਾਰਾ ਪ੍ਰੋਸੈਸ ਹੈ ਜਨਾਬ ਪੱਖੇ ਦਾ। ਸਹੀ ਔਰ ਇਹਦੇ ਵਿੱਚ ਹੋਰ ਵੀ ਪੇਚੀਦਗੀਆਂ ਫਿਰ ਅੰਦਰ ਆ ਜਾਂਦੀਆਂ ਨੇ ਇੰਟਰਨਲ ਮਜ਼ੀਦ ਜਿਹੜਾ ਨਾ। ਇਹ ਕੁਝ ਪ੍ਰੈਸਸ ਬਣੇ ਨੇ, ਯਾਨੀ ਕਿ ਇਹਦੇ ਚ ਬਲੇਡ ਅਸੀਂ ਜੜਨੇ ਆ। ਆਮ ਲੋਕੀ ਕਨਵੈਨਸ਼ਨ ਜਿਹੜਾ ਉਹ ਹੱਥ ਨਾਲ ਜੜਾਈ ਹੁੰਦੀ, ਜਿਸ ਤਰ੍ਹਾਂ ਤੁਸੀਂ ਸਾਹਮਣੇ ਦੇਖੋਗੇ ਨਾ ਦੁਕਾਨਾਂ ਦੇ ਲੋਕ ਜੜਨ ਲੱਗੇ ਨੇ। ਇਹ ਜ਼ਰਾ ਇਹਦੀ ਪ੍ਰੈਸੀਜਨ ਹੋ ਜਾਂਦੀ ਹੈ, ਪੱਖਾ ਅੱਛਾ ਮਜ਼ੀਦ ਬੈਲੈਂਸ ਇਹਦਾ ਬਿਹਤਰ ਹੋ ਜਾਂਦਾ ਨਾਲ। ਹਾਂਜੀ ਬੜੀ ਮਿਹਰਬਾਨੀ ਅਲੀ ਭਾਈ, ਜਜ਼ਾਕੁਮੁੱਲਾ ਖੈਰ। ਤੁਸੀਂ ਸਾਰਾ ਜਿਹੜਾ ਸਾਨੂੰ ਇਹ ਵਿਜ਼ਿਟ ਕਰਵਾਇਆ, ਕਿ ਦੱਸਿਆ ਕਿਵੇਂ ਪੱਖਾ ਬਣਦਾ ਹੈ। ਬੜਾ ਮੁਸ਼ਕਿਲ ਕੰਮ ਹੈ ਤੇ ਬੜਾ ਹੀ ਮਿਹਨਤ ਤਲਬ ਕੰਮ ਹੈ ਤੇ ਬੜੀ ਮਿਹਰਬਾਨੀ, ਬਹੁਤ ਹੀ ਬੜੀ। ਜਜ਼ਾਕੱਲਾ, ਮੇਰੀ ਦੁਆਵਾਂ ਤੁਹਾਡੇ ਨਾਲ ਨੇ ਜੀ। ਤੁਸੀਂ ਮਾਸ਼ਾਅੱਲਾ ਜਿਹੜਾ ਵਲੌਗ ਸ਼ੁਰੂ ਕੀਤੇ ਹੈ, ਤੁਸੀਂ ਹੁਣ ਰੀਸੈਂਟਲੀ ਇੱਕ ਵਲੌਗ ਆਪਣਾ ਚਾੜਿਆ ਜਿਹਦੇ ਵਿੱਚ ਤੁਸੀਂ ਪੱਠੇ ਵੱਢਦੇ ਪਏ ਹੋ, ਵੱਢ ਕੇ ਉਹ ਇੱਕ ਸੰਡੇ ਉੱਤੇ ਲੋਡ ਕਰਕੇ ਜਨਾਬ ਜਾ ਰਹੇ ਹੋ। ਇਹ ਮਾਸ਼ਾਅੱਲਾ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਨੇਚਰ ਦੇ ਕਰੀਬ ਜਿਹੜਾ ਨਾ ਜੋ ਬੰਦਾ ਹੁੰਦਾ ਹੈ, ਅੱਲਾਹ ਤਾਲਾ ਕੁਰਾਨ ਪਾਕ ਵਿੱਚ ਜ਼ਿਕਰ ਕਰਦਾ ਹੈ ਕਿ ਨਿਸ਼ਾਨੀਆਂ ਨੇ ਮੇਰੀਆਂ, ਇਹ ਜ਼ਮੀਨ ਵੀ ਆਸਮਾਨ ਵੀ। ਤੇ ਮਾਸ਼ਾਅੱਲਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹ, ਕਿਉਂਕਿ ਜਿੰਨੇ ਤੁਹਾਡੀ ਵਲੌਗ ਦੇ ਵਿੱਚ ਆਉਂਦੇ ਨੇ, ਜਿੰਨੇ ਤੁਹਾਡੇ ਸਬਸਕ੍ਰਿਪਸ਼ਨਸ ਨੇ, ਉਹ ਤੁਹਾਡੇ ਤੇ ਸ਼ਹਾਦਤ ਦਿੰਦੇ ਨੇ ਇਸ ਚੀਜ਼ ਦੀ, ਤੁਹਾਡੀ ਗਵਾਹੀ ਦਿੰਦੇ ਨੇ ਨਾਲ। ਤੇ ਅੱਲਾਹ ਤਾਲਾ ਕਰੇ ਕਿ ਸਾਡੀ ਗਵਾਹੀ ਅੱਛੀ ਹੋਵੇ ਆਖਰਤ ਵਾਲੇ ਦਿਨ। ਬਸ ਮੇਰੀ ਦੁਆ ਹੈ ਤੁਹਾਡੇ ਵਾਸਤੇ ਹੈ। ਜਜ਼ਾਕੁਮੁੱਲਾ ਖੈਰ ਜੀ। अस्सलाम वालेकुम। ਇਹ ਜੀ ਅਲੀ ਭਾਈ ਸਨ ਅਲ ਨੂਰ ਫੈਨ ਤੋਂ, ਜਿਨ੍ਹਾਂ ਆਪਦੀ ਫੈਕਟਰੀ ਦਾ ਵਿਜ਼ਿਟ ਕਰਵਾਇਆ ਤੇ ਸਾਨੂੰ ਪਤਾ ਲੱਗਾ ਕਿ ਪੱਖਾ ਕਿਵੇਂ ਬਣਦਾ ਹੈ। ਤੁਹਾਨੂੰ ਅਗਰ ਇਹ ਸਾਡਾ ਵੀਲੌਗ ਅੱਛਾ ਲੱਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਤੇ ਵੀਡੀਓ ਨੂੰ ਲਾਈਕ ਕਰਿਆ ਜੇ।